ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 2 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਧੂਤ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਰਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਮਾਫ ਕਰਨਾ ਅੱਜ ਦਾ ਇਹ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ 2 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਣੇ ਗੁਆਂਢੀ ਮੁਲਕ ਦੇ ਨਵੇਂ ਬਣੇ ਹੋਏ ਪ੍ਰਾਈਮ ਮਿਨਿਸਟਰ ਜੋ ਕਾਰਨੀ ਆ, ਮਾਰਕ ਕਾਰਨੀ, ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਮੈਂ ਕਿਹੜੀਆਂ 5 ਚੀਜ਼ਾਂ ਆ ਜਿਨ੍ਹਾਂ ਦੇ ਉੱਤੇ ਵਰਕਆਊਟ ਕਰਨ ਜਾ ਰਹੇ ਆ। ਸੋ ਬੜੇ ਸੀਰੀਅਸਲੀ ਲੋਕਾਂ ਨੇ ਯਕੀਨ ਵੀ ਕੀਤਾ ਕਿ ਹਾਂ ਜਿਹੜਾ ਮਿਸਟਰ ਕਾਰਨੀ ਆ ਉਹ ਇਹਨਾਂ ਦੇ ਉੱਤੇ ਕੰਮ ਕਰ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਕੈਨੇਡਾ ਦੇ ਵਿੱਚ ਜਿਹੜੀ ਘਰਾਂ ਦੀ ਬੜੀ ਸ਼ਾਰਟੇਜ ਆ, ਰੈਂਟ ਬਹੁਤ ਹਾਈ ਆ, ਉਹਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਹਰ ਸਾਲ ਡਬਲ ਹੋਮ ਬਿਲਡਿੰਗ ਕਰਾਂਗੇ। 5 ਲੱਖ ਘਰ ਹਰ ਸਾਲ ਐਕਸਟਰਾ ਜਿਹੜੇ ਬਣਾਉਣ ਜਾ ਰਹੇ ਹੈਗੇ ਆ। ਸੋ ਦੂਸਰਾ ਉਹਨਾਂ ਨੇ ਕਿਹਾ ਆ ਈਜ਼ ਕਾਸਟ ਆਫ ਲਿਵਿੰਗ, ਜਿਹਦੇ ਵਿੱਚ ਉਹ ਜਿਹੜਾ ਟੈਕਸ ਘੱਟ ਆ ਉਹ ਕਰਨ ਜਾ ਰਹੇ ਹੈਗੇ ਆ, 15% ਤੋਂ ਘਟਾ ਕੇ 14% ਕਰਨ ਜਾ ਰਹੇ ਆ। ਤੀਸਰਾ ਵੀ ਬਿਲਡ ਏ ਨੈਸ਼ਨਲ ਇਲੈਕਟ੍ਰਿਸਿਟੀ ਗ੍ਰਿਡ, ਇਲੈਕਟ੍ਰਿਸਿਟੀ ਦੀ ਜਿਹੜੀ ਗ੍ਰਿਡ ਆ ਉਹ ਬਣਾਉਣ ਜਾ ਰਹੇ। ਚੌਥਾ ਮੈਸਿਵ ਹਾਈਕ ਇਨ ਡਿਫੈਂਸ ਸਪੈਂਡਿੰਗ, ਜਿਹੜੀ ਡਿਫੈਂਸ ਸਪੈਂਡਿੰਗ ਆ ਉਹਦੇ ਵਿੱਚ 2% ਜਿਹੜਾ ਕੈਨੇਡਾ ਦਾ GDP ਆ ਉਹ ਹੁਣ ਜੋ ਕਿ ਨਾਟੋ ਮਿਲਟਰੀ ਅਲਾਈਅੰਸ ਹੈਗਾ ਆ ਉਹ ਖਰਚਣ ਜਾ ਰਹੇ ਆ। ਪਿਛਲੇ ਸਾਲ ਇਹ ਸਿਰਫ 1.4% ਸੀ। ਇਹ ਸਾਰਾ ਜਿਹੜਾ ਐਂਟੀ ਟਰੰਪ ਏਜੰਡੇ ਨੂੰ ਲੈ ਕੇ, ਕਿਉਂਕਿ ਟਰੰਪ ਉਹਨਾਂ ਨੇ ਕਿਹਾ ਸੀ 51ਵੀਂ ਸਟੇਟ ਆ, ਉਸ ਨੂੰ ਲੈ ਕੇ ਉਹਨੇ ਕਿਹਾ ਵੀ ਹੁਣ ਨਹੀਂ, ਅਸੀਂ ਆਪਣੇ ਡਿਫੈਂਸ ਦੇ ਉੱਤੇ ਵੀ ਹੋਰ ਜਿਸ ਤਰ੍ਹਾਂ ਸਬਮਰੀਨਸ, ਹੈਵੀ ਆਈਸ ਬ੍ਰੇਕਰਸ ਵਗੈਰਾ ਸਾਰੇ ਬਣਾਵਾਂਗੇ। ਪੰਜਵਾਂ ਉਹਨਾਂ ਨੇ ਇਹ ਕਿਹਾ ਵੀ ਡੋਮੈਸਟਿਕ ਟ੍ਰੇਡ ਤੇ ਕਾਰ ਮੇਕਿੰਗ, ਜਿਹੜੀ ਉਹ ਆਪਣੇ ਮੁਲਕ ਦੇ ਵਿੱਚ ਕਾਰਾਂ ਬਣਾਉਣਗੇ ਤੇ ਟ੍ਰੇਡ ਦੇ ਉੱਤੇ ਜਿਹੜਾ ਜ਼ੋਰ ਦੇਣਗੇ। ਬਾਕੀ ਜੋ ਵਾਰ ਕਾਰਨੀ ਆ ਉਹ ਮੰਗਲਵਾਰ ਨੂੰ ਸਾਡੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੂੰ ਮਿਲਣ ਵਾਈਟ ਹਾਊਸ ਦੇ ਵਿੱਚ ਆ ਰਹੇ ਆ। ਸੋ ਉਹਨਾਂ ਦਾ ਜਿਹੜਾ ਮੇਨ ਮੁੱਦਾ ਹੈਗਾ ਆ ਉਹ ਟੈਰਿਫਸ ਨੂੰ ਫਿਕਸ ਕਰਨ ਦੇ ਉੱਤੇ ਹੀ ਰਹੇਗਾ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਕਾਰੋਬਾਰਾਂ ਦੇ ਨਾਲ ਜੁੜੀ ਹੋਈ ਖਬਰ ਆ। ਫ੍ਰੈਜ਼ਨੋ ਦੇ ਵਿੱਚ ਯੂਐਸ ਦੇ ਜਿਹੜੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈ, SBA ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸ਼ਾਰਟ ਫਾਰਮ ਦੇ ਵਿੱਚ, ਉਹਨੇ ਹੁਣ ਜਿਹੜਾ ਨੈਸ਼ਨਲ ਸਰਵਿਸਿੰਗ ਆਪਰੇਸ਼ਨਸ ਜਿਹੜਾ ਆਫਿਸ ਆ ਉਹਨਾਂ ਦਾ ਉਹ ਫ੍ਰੈਜ਼ਨੋ ਦੇ ਵਿੱਚ ਖੁੱਲਣ ਜਾ ਰਹੇ ਆ। ਤੇ ਨਾਲ ਹੀ ਉਹ ਕਹਿੰਦੇ ਕਿ ਇਹਦੇ ਨਾਲ ਜਿਹੜੇ ਲੋਕ ਨੇ ਕਾਰੋਬਾਰ ਕਰਨ ਵਾਲੇ ਉਹਨਾਂ ਨੂੰ ਇੱਕ ਬਹੁਤ ਵੱਡੀ ਸਹੂਲਤ ਜਿਹੜੀ ਆ ਹੋਊਗੀ। SBA ਫ੍ਰੈਜ਼ਨੋ ਡਿਸਟ੍ਰਿਕਟ ਆਫਿਸ ਜਿਹੜਾ ਡਾਊਨਟਾਊਨ ਫ੍ਰੈਜ਼ਨੋ ਦੇ ਵਿੱਚ ਆ ਤੇ ਉਹਨੂੰ ਇਫੈਕਟਿਵ ਕਰ ਦਿੱਤਾ ਗਿਆ ਇਮੀਡੀਏਟਲੀ ਤਰੀਕੇ ਦੇ ਨਾਲ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਇਹ ਜਿਹੜਾ ਕੋਈ ਵੀ ਜਿਹੜੇ ਕਾਰੋਬਾਰ ਦੇ ਨਾਲ ਜੁੜੀ ਸਰਵਿਸ ਆ, ਜਿਵੇਂ ਲੈਂਡਰ ਸਰਵਿਸਿੰਗ ਰਿਕੁਐਸਟ ਹੈ, ਨੇਸ਼ਨ ਵਾਈਡ ਜਿਹੜੀ ਹੋਰ ਚੀਜ਼ਾਂ ਨੇ, ਉਹ ਉਹਨਾਂ ਨੂੰ ਇਹ ਐਡਰੈਸ ਕਰੂਗਾ। ਦੱਸਦੇ ਆ ਕਿ ਜਿਹੜਾ ਫ੍ਰੈਜ਼ਨੋ ਆ ਉਹ ਲਿਟਲ ਰੌਕ ਆਰਕਨਸਾ ਤੋਂ ਬਾਅਦ ਜਿਹੜਾ ਇੱਥੇ ਰਿਕੁਐਸਟ ਜਿਹੜੀ ਆ ਪ੍ਰੋਸੈਸ ਹੋਇਆ ਕਰੂਗੀ। ਇਹ ਦੱਸਿਆ ਜਾ ਰਿਹਾ ਕਿ ਜਿੰਨੇ ਵੀ ਹੁਣ ਤੱਕ ਦੇ ਇਹਦੇ ਕਾਰੋਬਾਰ ਦੇ ਨਾਲ ਜੁੜੇ ਲੋਕ ਨੇ, ਤਕਰੀਬਨ 31.5 ਬਿਲੀਅਨ ਜਿਹੜੇ ਲੋਨ ਨੇ ਫਿਸਕਲ ਈਅਰ ਦੇ ਵਿੱਚ ਉਹ ਸਤੰਬਰ 2024 ਤੱਕ ਹੋ ਰਹੇ ਨੇ। ਜਿਹੜਾ 7A ਪ੍ਰੋਗਰਾਮ ਹੈ ਛੋਟੇ ਕਾਰੋਬਾਰਾਂ ਦੇ ਲਈ। ਦੱਸਦੇ ਆ ਕਿ 70,000 ਜਿਹੜੇ ਲੋਨ ਆ ਉਹਨਾਂ ਦੀ ਅਮਾਊਂਟ 5 ਮਿਲੀਅਨ ਬਣਦੀ ਆ ਤੇ ਇਹ SBA ਜਿਹੜਾ ਗਰੰਟੀ ਇਹਨਾਂ ਦੇ ਵਿੱਚ ਗਰੰਟੀ ਕਰਦਾ ਤਕਰੀਬਨ 75% ਤੋਂ ਵੀ ਜ਼ਿਆਦਾ। ਜਿਹੜੇ ਇਹਦੇ ਨਾਲ ਜੁੜੇ ਹੋਰ ਪ੍ਰੋਗਰਾਮ ਨੇ, ਉਹ ਕਹਿੰਦੇ ਕਿ 504 ਲੋਨ ਨੇ ਜਾਂ ਓਨਰ ਆਕੂਪਾਈਡ ਜਿਹੜੇ ਰੀਅਲ ਸਟੇਟ ਪਰਚੇਜ਼ਰ ਨੇ ਜਾਂ ਕੰਸਟਰਕਸ਼ਨ ਹੈ, ਉਹ ਵੀ ਜਿਹੜੇ ਪ੍ਰੋਗਰਾਮ ਆ ਅਸੀਂ ਇੱਥੇ ਐਡਰੈਸ ਕਰਿਆ ਕਰਾਂਗੇ। ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ SBA ਐਡਮਿਨਿਸਟ੍ਰੇਟਰ ਮਾਫ ਕਰਨਾ ਕੈਲੀ ਲੋਫਿਰ,
ਉਹਨਾਂ ਨੇ ਅਨਾਉਂਸ ਕੀਤਾ ਕਿ ਤਕਰੀਬਨ ਜਿਹੜੀਆਂ 2700 ਪੋਜੀਸ਼ਨਸ ਆ, ਜਿਹੜੀਆਂ ਕਿ ਐਕਟਿਵ ਵਰਕਫੋਰਸ ਜਿਹਦੇ ਵਿੱਚੋਂ 6500 ਦੇ ਵਿੱਚੋਂ, ਉਹਦੇ ਵਿੱਚੋਂ ਅਸੀਂ ਮਾਰਚ ਦੇ ਵਿੱਚ 2700 ਪੋਜੀਸ਼ਨਸ ਜਿਹੜੀਆਂ ਨੇ ਉਹ ਘਟਾਈਆਂ ਸਨ, ਪਰ ਬਾਵਜੂਦ ਇਸ ਦੇ ਅਸੀਂ ਚੰਗੇ ਸਿੱਟੇ ਜਿਹੜੇ ਉਹ ਪ੍ਰਾਪਤ ਕਰ ਰਹੇ ਹਾਂ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹਦਾ ਜਿਹੜਾ ਡਾਊਨਟਾਊਨ ਹੈ ਫ੍ਰੈਜ਼ਨੋ ਦੇ ਵਿੱਚ ਜਿਹੜਾ ਬਣਿਆ SBA ਦਾ ਡਿਸਟ੍ਰਿਕਟ ਆਫਿਸ, ਇਹਦੇ ਵਿੱਚ ਹੁਣ ਨੇਸ਼ਨ ਦਾ ਫ੍ਰੈਜ਼ਨੋ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਨੈਸ਼ਨਲ ਹੱਬ ਬਣ ਜੂਗਾ। SBA 7A ਦੇ ਜਿਹੜੇ ਲੋਨ ਸਰਵਿਸਿੰਗ ਰਿਕੁਐਸਟਸ ਹੋਣਗੀਆਂ ਉਹ ਇੱਥੋਂ ਹੀ ਜਿਹੜੀਆਂ ਪ੍ਰੋਸੀਡ ਆ ਉਹ ਹੋ ਸਕਣਗੀਆਂ ਜੀ। ਅਗਲੀ ਖਬਰ ਵੱਲ ਚੱਲੀਏ। ਜੇਮਸ ਵੀ ਮਿਲਕਨ ਇਹ ਹੁਣ UC ਜਿਹੜਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ 22ਵੇਂ ਪ੍ਰੈਜ਼ੀਡੈਂਟ ਹੋਣਗੇ। ਮਿਲਕਨ ਜੋ ਆ ਇਸ ਟਾਈਮ ਯੂਨੀਵਰਸਿਟੀ ਆਫ ਟੈਕਸਸ ਦੇ ਚਾਂਸਲਰ ਆ 2018 ਤੋਂ ਲੈ ਕੇ ਹੁਣ ਤੱਕ, ਤੇ ਉਹਨਾਂ ਦਾ ਕੈਰੀਅਰ ਬੜਾ ਡਿਸਟਿੰਗੁਇਸ਼ਡ ਹੈਗਾ। ਤੇ ਸਿਟੀ ਯੂਨੀਵਰਸਿਟੀ ਆਫ ਨਿਊਯਾਰਕ ਚ ਵੀ ਉਹ 2014 ਤੋਂ ਲੈ ਕੇ 2018 ਤਾਈਂ ਐਜ਼ ਏ ਚਾਂਸਲਰ ਰਹੇ ਆ। ਤੇ ਇਸ ਤੋਂ ਬਿਨਾਂ ਉਹ ਪ੍ਰੈਜ਼ੀਡੈਂਟ ਰਹੇ ਆ ਯੂਨੀਵਰਸਿਟੀ ਆਫ ਨੇਬਰਾਸਕਾ ਦੇ ਵਿੱਚ 2004 ਤੋਂ 2014 ਤਾਈਂ। ਸੋ ਯੂਨੀਵਰਸਿਟੀ ਆਫ ਕੈਲੀਫੋਰਨੀਆ ਜੋ ਆ ਇਹਨਾਂ ਦੇ 9 ਕੈਂਪਸਸ ਹੈਗੇ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਹੁਣ ਜੋ ਨਵੇਂ ਪ੍ਰੈਜ਼ੀਡੈਂਟ ਮਿਲਕਨ ਹੋਣਗੇ, ਇੱਕ ਇਸ ਟਾਈਮ ਦੇ ਉੱਤੇ ਕਾਫੀ ਇਸ਼ੂ ਵੀ ਹੈ UC ਦੇ ਕੋਲ, ਖਾਸ ਕਰਕੇ ਬਜਟ ਕੱਟਸ ਨੂੰ ਲੈ ਕੇ। ਟਰੰਪ ਐਡਮਿਨਿਸਟ੍ਰੇਸ਼ਨ ਦਾ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਨਾਲ ਇਸ ਟਾਈਮ ਪੰਗਾ ਵੀ ਚੱਲ ਰਿਹਾ ਹੈ, ਪਰ ਕਹਿੰਦੇ ਜਿੱਦਾਂ ਦੀਆਂ ਉਹਨਾਂ ਦੀਆਂ ਕੁਆਲਿਟੀ ਤੇ ਲੀਡਰਸ਼ਿਪ ਐਕਸਪੀਰੀਅੰਸ ਆ, ਸੋ ਯੂਨੀਵਰਸਿਟੀ ਆਫ ਕੈਲੀਫੋਰਨੀਆ ਨੂੰ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਜੋ ਉੱਥੋਂ ਸਟੂਡੈਂਟਸ ਗ੍ਰੈਜੂਏਟ ਹੁੰਦੇ ਆ ਜਾਂ ਪੜ੍ਹਦੇ ਆ ਉਹਨਾਂ ਨੂੰ ਅੱਗੇ ਲੈ ਕੇ ਜਾਣਗੇ। ਕਹਿੰਦੇ ਵੀ ਇਹ ਇੱਕ ਬਹੁਤ ਹੀ ਰਾਈਟ ਪਰਸਨ ਹੈਗੇ ਫॉर UC ਦੇ ਲਈ ਐਟ ਦਾ ਰਾਈਟ ਟਾਈਮ ਜੀ। ਅਗਲੀ ਜਿਹੜੀ ਖਬਰ ਆ ਉਹ ਸੈਮਸ ਕਲੱਬ ਦੇ ਨਾਲ ਜੁੜੀ ਆ ਰਹੀ ਹੈ। ਆਪਾਂ ਨੂੰ ਪਤਾ ਹੈ ਕਿ ਸੈਮਸ ਕਲੱਬ ਜਿਹੜਾ ਉਹ ਕਾਸਕੋ ਤੇ ਹੋਰ ਜਿਹੜੇ ਰਿਟੇਲ ਦੇ ਜਿਹੜੇ ਕਾਰੋਬਾਰ ਨੇ ਉਹਨਾਂ ਦੇ ਵਿੱਚੋਂ ਇੱਕ ਕਿਹਾ ਜਾ ਸਕਦਾ। ਸੈਮਸ ਕਲੱਬ ਨੇ ਅਨਾਉਂਸ ਕੀਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ AI ਦੇ ਨਾਲ ਜਿਹੜਾ ਅਸਿਸਟੈਂਟ ਜਿਹੜਾ ਪ੍ਰੋਗਰਾਮ ਆ, ਸਿਸਟਮ ਆ, ਉਹ ਲਾਵਾਂਗੇ। ਟ੍ਰੈਡੀਸ਼ਨਲ ਚੈੱਕਆਊਟ ਪ੍ਰੋਸੈਸ ਨੂੰ ਬਾਹਰ ਕਰ ਦਿਆਂਗੇ। ਇਹਦੇ ਨਾਲ ਕੀ ਹੋਊਗਾ ਕਿ ਜਦੋਂ ਵੀ ਤੁਸੀਂ ਸੈਮਸ ਕਲੱਬ ਦੇ ਵਿੱਚ ਜਾਓਗੇ, ਉੱਥੇ ਤੁਸੀਂ ਖਰੀਦਦਾਰੀ ਕਰੋਗੇ, ਸ਼ਾਪਿੰਗ ਕਰੋਗੇ, ਤਾਂ ਤੁਸੀਂ ਉੱਥੇ ਚੀਜ਼ਾਂ ਨੂੰ ਸਕੈਨ ਕਰ ਦਿਓਗੇ, ਬਾਅਦ ਦੇ ਵਿੱਚ ਮੋਬਾਈਲ ਐਪ ਦੇ ਰਾਹੀਂ ਤੁਸੀਂ ਜਿਹੜੇ ਉਹ ਪੈਸੇ ਆ ਉਹਨਾਂ ਨੂੰ ਪੇ ਕਰ ਸਕੋਗੇ। ਹਾਲਾਂਕਿ ਸੈਲਫ ਚੈੱਕਆਊਟ ਜਿਹੜਾ ਆਪਾਂ ਨੂੰ ਪਤਾ ਵਾਲਮਾਰਟ ਤੇ ਵੀ ਆ, ਕਾਸਕੋ ਵੀ ਆ, ਪਰ ਕਹਿੰਦੇ ਕਿ ਜਿਹੜੇ ਐਡਵੋਕੇਸੀ ਗਰੁੱਪ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਇਹਦੇ ਨਾਲ ਜਿਹੜਾ ਡਾਟਾ ਹੈ ਉਹ ਜਦੋਂ ਐਪ ਦੇ ਥਰੂ, ਇੱਕ ਪਾਰਟੀਕੂਲਰ ਐਪ ਹੈ ਉਹਦੇ ਥਰੂ ਜਾਊਗਾ, ਤੇ ਉਹਦੇ ਨਾਲ ਜਿਹੜਾ ਪਰਸਨਲ ਡਾਟਾ ਉਹ ਵੀ ਜਾਊਗਾ, ਤੇ ਇਹਦੇ ਨਾਲ ਤੁਹਾਡਾ ਮੋਬਾਈਲ ਵੀ ਲੋਕੇਟ ਕਰਨਾ ਸੌਖਾ ਹੋ ਜਾਊਗਾ। ਹਾਲਾਂਕਿ ਹੋਰ ਵੀ ਜਿਹੜੇ ਬਿਜ਼ਨਸ ਨੇ ਉਹਨਾਂ ਦੀਆਂ ਐਪਸ ਵੀ ਨੇ, ਸਾਰਾ ਕੁਝ ਆ, ਪਰ ਉਹ ਕਹਿੰਦੇ ਕਿ ਜਿਹੜਾ ਇਹਨਾਂ ਦਾ AI ਆ ਉਹ ਇਹਨਾਂ ਤੋਂ ਵੀ ਅਗਲੀ ਇੱਕ ਕੈਟਾਗਰੀ ਦਾ ਪ੍ਰੋਗਰਾਮ ਆ, ਜਿਹਦੇ ਨਾਲ ਤੁਹਾਡੀ ਨਿਜਤਾ ਦਾ ਜਿਹੜਾ ਵਾਇਓਲੇਸ਼ਨ ਹੈ, ਤੁਹਾਡਾ ਪ੍ਰਾਈਵੇਸੀ ਵਾਇਓਲੇਸ਼ਨ ਆ, ਉਹ ਹੋਊਗੀ। ਉਹ ਕਹਿੰਦੇ ਕਿ ਜਿਹੜੇ ਐਡਵੋਕੇਸੀ ਗਰੁੱਪ ਨੇ ਉਹਨਾਂ ਦੀ ਇਹ ਧਾਰਨਾ ਜਾਂ ਉਹਨਾਂ ਦਾ ਇਹ ਤੱਥ ਹੈ ਕਿ ਜਿਹੜਾ ਸੈਮਸ ਕਲੱਬ ਦਾ EMPLOYEE ਆ ਉਹ ਰਿਵਿਊ ਕਰਦਾ ਜਦੋਂ ਆਪਾਂ ਸਟੋਰ ਤੋਂ ਬਾਹਰ ਨਿਕਲਦੇ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਤਾਂ ਇਹਦੇ ਨਾਲ ਇੱਕ ਉੱਥੇ ਜੌਬ ਵੀ ਕ੍ਰੀਏਟ ਹੁੰਦੀ ਹੈ। ਪਰ ਕਹਿੰਦੇ ਕਿ ਜਦੋਂ AI ਦੇ ਨਾਲ ਇਹ ਸਾਰੀਆਂ ਚੀਜ਼ਾਂ ਆਉਣਗੀਆਂ, AI ਪਾਵਰਡ ਕੈਮਰਾਜ਼ ਲੱਗਣਗੇ, AI ਦੇ ਨਾਲ ਹੀ ਤੁਸੀਂ ਚੈੱਕ ਇਨ ਕਰਨਾ, AI ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕੱਢ ਲੂਗੀ, ਉਸ ਤਰੀਕੇ ਦੇ ਨਾਲ ਸਕੈਨਿੰਗ ਹੋਊਗੀ, ਤਾਂ ਉਹ ਕਹਿੰਦੇ ਕਿ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨੌਕਰੀਆਂ ਤੇ ਵੀ ਖਤਰਾ, ਤੇ ਇਹ ਤੁਹਾਡੀ ਜਿਹੜੀ ਨਿਜਤਾ ਉਹਦਾ ਵੀ ਹਨਨ ਕਰੂਗੀ। ਇੱਕ ਜਿਹੜੇ ਐਲ ਮੌਂਟੇ ਰਿਵਰ ਸਾਈਡ ਦੇ ਵਿੱਚ ਇੱਕ ਇਹਨਾਂ ਦੇ ਸੈਮਸ ਕਲੱਬ ਦੇ ਜਿਹੜੇ ਬੁਲਾਰੇ ਕਹਿ ਸਕਦੇ ਆਪਾਂ ਉਹਨਾਂ ਨੂੰ, ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਕਿਸੇ ਵੀ ਤਰੀਕੇ ਨਾਲ ਇਹ ਨਹੀਂ ਚਾਹੁੰਦੇ ਵੀ ਲੋਕਾਂ ਦਾ ਜਿਹੜੀ ਪ੍ਰਾਈਵੇਸੀ ਆ ਉਹ ਅਸੀਂ ਖੋਈਏ ਜਾਂ ਉਹਨੂੰ ਜਿਹੜਾ ਅਸੀਂ ਦਾਅ ਤੇ ਲਾ ਦਈਏ। ਪਰ ਕਹਿੰਦੇ ਕਿ ਫਿਰ ਵੀ ਜਿਹੜੇ ਐਡਵੋਕੇਸੀ ਗਰੁੱਪ ਆ ਉਹ ਇਸ ਮਾਮਲੇ ਦੇ ਵਿੱਚ ਸੈਮਸ ਕਲੱਬ ਦੇ ਉਲਟ ਡਟੇ ਹੋਏ ਨੇ, ਤੇ ਉਹ ਕਹਿੰਦੇ ਕਿ ਇਹ ਕੰਜ਼ਿਊਮਰ ਦੇ ਰਾਈਟਸ ਦੀ ਵੀ ਇੱਕ ਤਰੀਕੇ ਨਾਲ ਉਲੰਘਣਾ ਹੈ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਕਿਹਾ ਗਿਆ ਆ ਵੀ ਜਿਹੜਾ ਪਾਣੀ ਆ ਉਹ ਉਬਾਲ ਕੇ ਪੀਤਾ ਜਾਵੇ। ਇਹ ਇੱਕ ਮੇਜਰ ਬੋਇਲ ਵਾਟਰ ਨੋਟਿਸ ਜਿਹੜਾ ਭੇਜਿਆ ਗਿਆ। 46,000 ਤੋਂ ਵੱਧ ਲੋਕ ਜੋ ਅਰੋਇਆ ਗ੍ਰਾਂਡੇ, ਗਰੋਵਰ ਬੀਚ, ਓਸ਼ੀਆਨੋ, ਪਿਸਮੋ ਬੀਚ, ਅਵੀਲਾ ਬੀਚ, ਇਹਨਾਂ ਏਰੀਆ ਦੇ ਵਿੱਚ ਰਹਿੰਦੇ ਹੈਗੇ ਆ। ਕਹਿੰਦੇ ਵੀ ਈਕੋਲਾਈ ਬੈਕਟੀਰੀਆ ਜੋ ਆ ਪਾਣੀ ਦੇ ਵਿੱਚ ਪਾਇਆ ਗਿਆ ਤੇ ਅਨਸੇਫ ਹੈਗਾ ਡਰਿੰਕਿੰਗ ਦੇ ਲਈ। ਸੋ ਇਸ ਕਰਕੇ ਜੇ ਕਿਸੇ ਨੇ ਪਾਣੀ ਪੀਣਾ ਹੈਗਾ ਉਹ ਤੱਤਾ ਕਰਕੇ ਪਾਣੀ ਪੀਵੇ। ਜੋ 28 ਅਪ੍ਰੈਲ ਤੇ 29 ਅਪ੍ਰੈਲ ਨੂੰ ਸੈਂਪਲ ਕਲੈਕਟ ਕੀਤੇ ਗਏ ਸੀ ਸਟੇਟ ਵਾਟਰ ਰਿਸੋਰਸਿਸ ਕੰਟਰੋਲ ਬੋਰਡ ਤੇ ਡਿਵੀਜ਼ਨ ਆਫ ਡਰਿੰਕਿੰਗ ਵਾਟਰ, ਕਾਉਂਟੀ ਆਫ ਸੈਨ ਲੁਇਸ ਓਬਿਸਪੋ, ਪਬਲਿਕ ਵਰਕਸ ਡਿਪਾਰਟਮੈਂਟ, ਕਾਉਂਟੀ ਹੈਲਥ ਡਿਪਾਰਟਮੈਂਟ ਤੇ ਲੋਪੇਜ਼ ਪ੍ਰੋਜੈਕਟ ਵਾਟਰ ਸਿਸਟਮ, ਇਹਨਾਂ ਸਾਰਿਆਂ ਵੱਲੋਂ ਜਿਹਦੇ ਵਿੱਚ ਜੋ ਪਾਣੀ ਆ ਉਹ ਸਾਫ਼ ਨਹੀਂ ਪਾਇਆ ਗਿਆ। ਸੋ ਇਹਨਾਂ ਏਰੀਆ ਦੇ ਵਿੱਚ ਲੋਕਾਂ ਨੂੰ ਇਹ ਕਿਹਾ ਗਿਆ ਵੀ ਜੇ ਤੁਸੀਂ ਪਾਣੀ ਪੀਣਾ ਆ ਉਸ ਨੂੰ ਜਿਹੜਾ ਆ ਗਰਮ ਕਰਕੇ ਬਾਅਦ ਦੇ ਵਿੱਚ ਪਾਣੀ ਪੀਤਾ ਜਾਵੇ।
ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਇਹ ਜਿਹੜੀ ਖਬਰ ਆ ਉਹ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਦੇ ਨਾਲ ਜੁੜੀ ਹੋਈ ਆ। ਇੱਕ ਇੰਸਟਾਗ੍ਰਾਮਰ ਆ ਜਿਹਨੂੰ ਚਾਰਜ ਕੀਤਾ ਗਿਆ ਮਾਈਨਰਸ ਨੂੰ ਲਿਵਿੰਗ ਕਰਨ ਦੇ ਮਾਮਲੇ ਦੇ ਵਿੱਚ ਤੇ ਉਹਨਾਂ ਨੂੰ ਡਰੱਗ ਆਫਰ ਕਰਨ ਦੇ ਮਾਮਲੇ ਦੇ ਵਿੱਚ। ਇਹ ਜਿਹੜੀ ਖਬਰ ਆ ਲਾਸ ਏਂਜਲਸ ਤੋਂ ਆ ਰਹੀ ਆ। ਲਾਸ ਏਂਜਲਸ ਟਾਈਮਜ਼ ਨੇ ਇੱਕ ਰਿਪੋਰਟ ਕੀਤੀ ਹੈ ਕਿ ਇਨਵੈਸਟੀਗੇਟਰ ਜਿਹੜੇ ਆ ਉਹ ਪਬਲਿਕ ਹੈਲਪ ਜਿਹੜੀ ਆ ਮੰਗ ਸਕਦੇ ਆ ਤਾਂ ਜੋ ਹੋਰ ਜਿਹੜੇ ਵਿਕਟਮ ਆ ਉਹ ਸਾਹਮਣੇ ਆ ਸਕਣ। 30 ਸਾਲਾ ਇੱਕ ਬੰਦਾ ਜਿਹਦੇ ਦੋਸ਼ ਲੱਗੇ ਨੇ ਕਿ ਉਹ ਛੋਟੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀਗਾ ਤੇ ਉਹਨਾਂ ਦੇ ਨਾਲ ਜਿਸਮਾਨੀ ਜਿਹੜੀਆਂ ਉਹ ਛੇੜਛਾੜ ਕਰਦਾ ਸੀਗਾ। ਇਵਾਨ ਹਰਨੈਂਡez ਇਹਦਾ ਨਾਮ ਦੱਸਿਆ ਗਿਆ। ਬਰਬੈਂਕ ਪੁਲਿਸ ਜਿਹੜੀ ਆ ਉਹਨੇ ਅਰੈਸਟ ਕਰ ਲਿਆ। ਵੈਲੀ ਵਿਲੇਜ ਤੋਂ 23 ਮਾਰਚ ਨੂੰ ਅਰੈਸਟ ਕੀਤਾ ਗਿਆ ਸੀਗਾ ਤੇ ਨਾਲ ਹੀ ਉਹ ਕਹਿੰਦੇ ਕਿ ਇਹਦੇ ਮਾਮਲੇ ਦੇ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਇਹ ਜਿਹੜੀਆਂ ਇੰਸਟਾਗ੍ਰਾਮ ਤੇ ਜਿਹੜੇ ਇਨਫਲੂਐਂਸਰਸ ਆ ਖਾਸ ਕਰਕੇ ਜਿਹੜੇ ਟੀਨਏਜ ਦੇ ਵਿੱਚ ਆ ਜਾਂ ਜਿਹੜੇ ਉੱਥੇ ਅਕਾਊਂਟ ਬਣੇ ਹੋਏ ਨੇ 12-13 ਸਾਲਾਂ ਦੇ ਬੱਚਿਆਂ ਦੇ, ਤਾਂ ਉਹ ਕਹਿੰਦੇ ਕਿ ਉਹਨਾਂ ਮਾਮਲਿਆਂ ਦੇ ਵਿੱਚ ਇਹ ਉਹਨਾਂ ਨੂੰ ਤਰ੍ਹਾਂ ਦੇ ਲਾਲਚ ਦੇ ਕੇ ਉਹਨਾਂ ਦੀਆਂ ਫੋਟੋਆਂ ਨੂੰ ਐਡਿਟ ਕਰਕੇ ਉਹਨਾਂ ਨੂੰ ਬਾਅਦ ਦੇ ਵਿੱਚ ਬਲੈਕਮੇਲਿੰਗ ਕਰਕੇ ਜਿਹੜਾ ਉਹ ਕਈ ਤਰ੍ਹਾਂ ਦੀਆਂ ਆਫਰ ਕਰਦਾ ਸੀਗਾ। ਫਿਰ ਇਹ ਕਹਿੰਦੇ ਕਿ ਇਹ ਦੇਖਦਾ ਸੀਗਾ ਕਿ ਉਹਨਾਂ ਦੀਆਂ ਆਦਤਾਂ ਕਿਹੋ ਜਿਹੀਆਂ ਨੇ। ਜੇ ਕੋਈ ਬੱਚਾ ਕੋਈ ਡਰੱਗ ਦੀ ਕੋਈ ਤਸਵੀਰ ਪਾਈ ਹੋਈ ਹੈ ਜਾਂ ਉਹਦੇ ਕਾਲਜ ਦੇ ਵਿੱਚ ਤਾਂ ਉਹ ਕਹਿੰਦੇ ਕਿ ਉਹਨਾਂ ਨੂੰ ਡਰੱਗ ਤੱਕ ਇਹ ਆਫਰ ਕਰਦਾ ਸੀਗਾ। ਸੋ ਹੁਣ ਹਰਨਾਂਡez ਜਿਹੜਾ ਉਹ ਇਹਦਾ ਇੰਸਟਾਗ੍ਰਾਮ ਜਿਹੜਾ ਹੈਂਡਲ ਆ ਉਹ ਨੋਜ਼ ਬਾਰਸ ਜਿਹੜਾ ਇਸ ਤਰ੍ਹਾਂ ਦਾ ਇਹਨੇ ਨਾਮ ਕੋਈ ਰੱਖਿਆ ਹੋਇਆ ਸੀਗਾ। ਕਈ ਜਿਹੜੇ ਇਹਨੇ ਇੰਸਟਾਗ੍ਰਾਮ ਜਿਹੜੇ ਅਕਾਊਂਟ ਆ ਖੋਲੇ ਹੋਏ ਸੀਗੇ ਖਾਸ ਕਰਕੇ ਜਿਹੜੇ ਬੱਚਿਆਂ ਨੂੰ ਟਾਰਗੇਟ ਕਰਦੇ ਸੀਗੇ। ਇਹਦੇ ਹੁਣ ਕਈ ਤਰ੍ਹਾਂ ਦੇ ਜਿਹੜੇ ਦੋਸ਼ ਨੇ ਲਾਏ ਗਏ ਨੇ। 3 ਕਾਊਂਟਸ ਆਫ ਅਨਲawful ਸੈਕਸ ਵਿਦ ਅ ਮਾਈਨਰ ਅੰਡਰ 16 ਤੇ ਇਹਦੇ ਨਾਲ ਕਈ ਹੋਰ ਜਿਹੜੇ ਦੋਸ਼ ਨੇ ਇਹਦੇ ਉੱਤੇ ਲਗਾਏ ਗਏ ਨੇ। ਪੁਲਿਸ ਨੇ ਵੀ ਕਿਹਾ ਵੀ ਜਿਹੜੇ ਵੀ ਇਸ ਇਲਾਕੇ ਦੇ ਵਿੱਚ ਕੋਈ ਹੋਰ ਇਨਫਲੂਐਂਸਰਸ ਆ ਜਾਂ ਟਿਕਟੋਕਰ ਆ ਜਾਂ ਇੰਸਟਾਗ੍ਰਾਮਰ ਆ ਬੱਚੇ ਆ ਟੀਨਏਜ ਦੇ ਵਿੱਚ ਆ ਜਾਂ 10 ਸਾਲਾਂ ਦੇ ਨੇੜੇ ਤੇ 12 ਸਾਲਾਂ ਦੇ ਉਹਨਾਂ ਦੇ ਵੀ ਜੇ ਉਹਨਾਂ ਨੂੰ ਵੀ ਕੋਈ ਇਸ ਤਰੀਕੇ ਨਾਲ ਕੋਈ ਤੰਗ ਪਰੇਸ਼ਾਨ ਕੋਈ ਇਸ ਤਰ੍ਹਾਂ ਦਾ ਬੰਦਾ ਕਰ ਰਿਹਾ ਤੇ ਉਹ ਪੁਲਿਸ ਪ੍ਰਸ਼ਾਸਨ ਦੇ ਨਾਲ ਪਹੁੰਚ ਜਿਹੜੀ ਆ ਉਹ ਜ਼ਰੂਰ ਕਰਨ। ਅਗਲੀ ਖਬਰ ਵੱਲ ਚੱਲੀਏ ਤੇ ਯੂਨਾਈਟਿਡ 에ਅਰਲਾਈਨਸ ਨੇ ਨਿਊਯਾਰਕ ਤੋਂ ਜਿਹੜੀਆਂ ਫਲਾਈਟਸ ਜਾਣੀਆਂ ਸੀਗੀਆਂ ਉਹ ਕੈਂਸਲ ਕਰ ਦਿੱਤੀਆਂ ਆ। ਕਹਿੰਦੇ ਵੀ 20% FAA ਦੇ ਜੋ ਕੰਟਰੋਲਰਸ ਆ ਨਿਊਯਾਰਕ ਦੇ ਵਿੱਚ ਉਹ ਵਾਕ ਆਊਟ ਕਰ ਗਏ। CEO ਸਕਾਟ ਕਰਬੀ ਉਹਨਾਂ ਨੇ ਦੱਸਿਆ ਹੈਗਾ। ਸੋ ਚੀਫ ਐਗਜ਼ੀਕਿਊਟਿਵ ਸਕਾਟ ਕਰਬੀ ਨੇ ਕਿਹਾ ਵੀ 20% ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਕੰਟਰੋਲਰਸ ਆ ਉਹਨਾਂ ਨੇ ਫਰਲੋ ਮਾਰ ਦਿੱਤੀ ਹੈਗੀ ਆ। ਸੋ ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਨਿਊਯਾਰਕ, ਨਿਊ ਜਰਸੀ ਏਰੀਆ 'ਚ ਜਾ ਰਹੇ ਆ, ਪਲੀਜ਼ ਮੇਕ ਸ਼ੋਰ ਕਰੋ ਤੁਹਾਡਾ ਜਿਹੜਾ ਬਹੁਤ ਜ਼ਿਆਦਾ ਡਿਲੇ ਆ ਉਹ ਨਾ ਹੋਵੇ। ਇਸੇ ਤਰ੍ਹਾਂ ਜੇ ਅਗਲੀ ਖਬਰ ਆ ਐਲੋਨ ਮਸਕ ਦੇ ਬਾਰੇ ਆਪਾਂ ਦੱਸਦੇ ਜਾਈਏ। ਐਲੋਨ ਮਸਕ ਨੇ ਇਹ ਹੁਣ ਅੱਜ ਮੰਨਿਆ ਹੈ, ਕਹਿੰਦੇ ਵੀ ਜਿਹੜਾ ਮੈਂ ਇਹ ਕਿਹਾ ਸੀ ਵੀ $2 ਟ੍ਰਿਲੀਅਨ ਜਿਹੜਾ ਆ ਫੈਡਰਲ ਕੱਟ ਆਪਾਂ ਕਰਾਂਗੇ ਪਹਿਲੇ 2 ਸਾਲਾਂ ਦੇ ਵਿੱਚ, ਕਹਿੰਦੇ ਵੀ ਮੈਂ ਉਸ ਨੂੰ ਕੱਟ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਇਆ ਆ ਤੇ ਇੰਨਾ ਅਮਾਊਂਟ ਜਿਹੜਾ ਕੱਟ ਨਹੀਂ ਹੋਊਗਾ। ਕਹਿੰਦੇ ਵੀ $160 ਬਿਲੀਅਨ ਹੁਣ ਤਾਈਂ ਜਿਹੜਾ ਆ ਕੱਟ ਹੋਇਆ, ਜਿਹਦੇ ਚ ਬਹੁਤ ਸਾਰੇ ਲੋਕਾਂ ਨੂੰ ਲੇ ਆਫ ਕੀਤਾ ਗਿਆ, ਬਹੁਤ ਸਾਰੀਆਂ ਬਿਲਡਿੰਗ ਦੀਆਂ ਲੀਜ਼ਸ ਖਤਮ ਕਰ ਦਿੱਤੀਆਂ ਗਈਆਂ ਹੈਗੀਆਂ। ਸੋ 2 ਟ੍ਰਿਲੀਅਨ ਜਿਹੜਾ $2 ਟ੍ਰਿਲੀਅਨ ਉਹ ਉੱਥੇ ਤੱਕ ਪਹੁੰਚਣ ਲਈ ਬਹੁਤ ਸਮਾਂ ਲੱਗੂਗਾ ਤੇ ਹੁਣ ਤੱਕ $200 ਬਿਲੀਅਨ ਜੋ ਮੈਗਾ ਦੀ ਟੀਮ ਆ ਉਹ ਵੱਖ-ਵੱਖ ਕੰਮਾਂ ਦੇ ਉੱਤੇ ਸਪੈਂਡ ਵੀ ਕਰ ਚੁੱਕੀ ਹੈਗੀ ਆ। ਜੀ। ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਦੀ ਇਕੋਨਮੀ ਦੇ ਨਾਲ ਜੁੜੀ ਖਬਰ ਆ। ਕਹਿੰਦੇ ਕਿ ਬੇਸ਼ੱਕ ਪਿਛਲੇ ਕੁਝ ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚੋਂ ਲੋਕਾਂ ਦਾ ਜਾਣਾ ਜਿਹੜਾ ਉਹ ਲਗਾਤਾਰ ਜਾਰੀ ਹੈ। ਪਾਪੂਲੇਸ਼ਨ ਦੇ ਮਾਮਲੇ ਦੇ ਵਿੱਚ ਲੋਕ ਇੱਥੋਂ ਮੂਵ ਹੋ ਰਹੇ ਨੇ ਤਾਂ ਕਹਿੰਦੇ ਕਿ ਪਰ ਇਸ ਦੇ ਬਾਵਜੂਦ ਜਿਹੜਾ ਕੈਲੀਫੋਰਨੀਆ ਉਹਨੇ ਗਰੋਥ ਜਿਹੜੀ ਆ ਉਹ ਹਾਸਲ ਕੀਤੀ ਆ ਪਾਪੂਲੇਸ਼ਨ ਡਿਕਲਾਈਨ ਦੇ ਬਾਵਜੂਦ ਵੀ ਕੋਵਿਡ ਤੋਂ ਬਾਅਦ। 2023 ਦੀ ਇੱਕ ਰਿਪੋਰਟ ਆ ਜਿਹਦੇ ਵਿੱਚ ਦੱਸਿਆ ਗਿਆ ਕਿ ਗੋਲਡਨ ਸਟੇਟ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਮੂਵ ਹੋਏ ਨੇ। ਦੱਸਿਆ ਜਾ ਰਿਹਾ ਕਿ ਇਹ ਅੰਕੜਿਆਂ ਦੇ ਮੁਤਾਬਕ 2024 ਦੇ ਵਿੱਚ 1 ਲੱਖ ਤੋਂ ਵੱਧ ਲੋਕ ਨੇ ਜਿਨ੍ਹਾਂ ਨੇ ਕੈਲੀਫੋਰਨੀਆ ਛੱਡ ਦਿੱਤਾ ਤੇ ਨਾਲ ਹੀ 39,000 ਜਿਹੜੇ ਨੇ ਉਹ ਹੋਰ ਲੋਕ ਨੇ ਜਿਹੜੇ ਆਏ ਨੇ। ਦੱਸਿਆ ਇਹ ਜਾ ਰਿਹਾ ਕਿ ਲੋਕ ਜਿਹੜੇ ਨੇ ਤਕਰੀਬਨ ਅਮਰੀਕਾ ਭਰ ਤੋਂ ਜਾਂ ਹੋਰ ਹਿੱਸਿਆਂ ਤੋਂ ਉਹਨਾਂ ਦਾ ਕੈਲੀਫੋਰਨੀਆ ਦੇ ਵਿੱਚ ਆ ਕੇ ਵਸਣਾ ਇੱਕ ਸੁਪਨਾ ਹੁੰਦਾ, ਪਰ ਪਿਛਲੇ ਕਈ ਸਾਲਾਂ ਤੋਂ ਇਹ ਜਿਹੜਾ ਦੌਰ ਆ ਉਹ ਚੱਲਿਆ ਕਿ ਲੋਕ ਇੱਥੇ ਆ ਕੇ ਟੈਕਸ ਤੇ ਮਹਿੰਗਾਈ ਤੇ ਥੋੜਾ ਜਿਹਾ ਜਿਹੜਾ ਇੱਕ ਹੋਰ ਫੈਕਟਰ ਉਹ ਕ੍ਰਾਈਮ ਦੇ ਕਰਕੇ ਲੋਕ ਜਿਹੜੇ ਆ ਉਹ ਇੱਥੋਂ ਮੂਵ ਹੋ ਗਏ। ਪਰ ਕਹਿੰਦੇ ਕਿ ਜਿਹੜਾ ਇਨਲੈਂਡ ਅੰਪਾਇਰ ਆ ਬੇ ਏਰੀਆ ਜਾਂ ਹੋਰ ਰੀਜਨ ਆ ਜਿਹੜੇ ਕੈਲੀਫੋਰਨੀਆ ਦੇ ਜਿਹਦੇ ਵਿੱਚ ਲਗਾਤਾਰ ਗਰੋਥ ਜਿਹੜੀ ਉਹ ਹਾਸਲ ਹੋ ਰਹੀ ਆ। 4th ਇਹਨੂੰ ਜਿਹੜਾ ਉਹ ਲਾਰਜੈਸਟ ਇਕੋਨਮੀ ਇਨ ਦਾ ਵਰਲਡ ਕਿਹਾ ਜਾਂਦਾ ਕੈਲੀਫੋਰਨੀਆ ਨੂੰ। ਪਰ ਕਹਿੰਦੇ ਕਿ ਬਾਵਜੂਦ ਇਸ ਦੇ ਇੰਨੀਆਂ ਸਾਰੀਆਂ ਚੀਜ਼ਾਂ ਦੇ ਕੈਲੀਫੋਰਨੀਆ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਆ ਉਹ ਤਰੱਕੀ ਜਿਹੜੀ ਆ ਹਾਸਲ ਕੀਤੀ ਆ। ਜਿਹੜਾ ਇਹ ਲਾਸ ਆ ਵਸੋਂ ਦਾ ਜਾਂ ਆਬਾਦੀ ਦਾ ਇਹ ਕੋਵਿਡ ਪੈਂਡੇਮਿਕ ਤੋਂ ਬਾਅਦ ਕਹਿੰਦੇ ਕਿ 174 ਸਾਲ ਦੀ ਜਿਹੜੀ ਹਿਸਟਰੀ ਆ
ਉਹਦੇ ਵਿੱਚ ਇਹ ਬਹੁਤ ਘੱਟ ਸਮੇਂ ਅਜਿਹੇ ਆਏ ਨੇ ਜਦੋਂ ਇਹ ਡਿਕਰੀਜ਼ ਹੋ ਗਿਆ ਹੋਵੇ। ਸੋ ਦੱਸਦੇ ਆ ਕਿ US ਸੈਂਸਸ ਬਿਊਰੋ ਹੈ ਜਿਹੜਾ, ਉਹਨੇ ਕਿਹਾ ਕਿ ਇਹਦੇ ਬਾਵਜੂਦ ਵੀ ਕੈਲੀਫੋਰਨੀਆ ਜਿਹੜਾ ਉਹ ਅੱਗੇ ਨੂੰ ਵੱਧ ਰਿਹਾ। ਕੈਲੀਫੋਰਨੀਆ ਦੇ ਵਿੱਚ ਹੁਣ ਕੁਝ ਸਾਲਾਂ ਦੇ ਵਿੱਚ, ਕੁਝ ਮਹੀਨਿਆਂ ਦੇ ਵਿੱਚ ਜੌਬ ਗਰੋਥ ਵੀ ਦਿਖੀ ਆ ਤੇ ਰੀਅਲ ਸਟੇਟ ਦਾ ਜਿਹੜਾ ਕਾਰੋਬਾਰ ਆ ਉਹ ਵੀ ਕਈ ਸੂਬੇ ਅਜਿਹੇ ਨੇ ਜਿਨ੍ਹਾਂ ਦੇ ਨਾਲੋਂ ਇਹ ਵਧੀਆ ਪਰਫਾਰਮ ਕਰ ਰਿਹਾ। ਅਗਲੀ ਖਬਰ ਵਿੱਚ ਚਲੀਏ, ਕਹਿੰਦੇ ਵੀ US ਦੇ ਇੱਕ ਸਿਟੀਜ਼ਨ ਫੈਮਿਲੀ ਦੇ ਘਰ ਦੇ ਵਿੱਚ ਆਈਸ ਵਾਲੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਰਾਤ ਨੂੰ ਰੇਡ ਮਾਰੀ, ਜਿਹਦੇ ਨਾਲ ਪੂਰੇ ਦਾ ਪੂਰਾ ਪਰਿਵਾਰ ਟਰਾਮਾਟਾਈਜ਼ ਹੋ ਗਿਆ। ਲੱਭ ਤਾਂ ਕਿਸੇ ਹੋਰ ਨੂੰ ਰਹੇ ਸੀ, ਪਰ ਉਹ ਵੜ ਗਏ ਘਰ US ਦੇ ਜਿਹੜੇ ਸਿਟੀਜ਼ਨ ਹੈਗੇ। ਇਹ ਓਕਲਾਹੋਮਾ 'ਚ ਵਾਪਰਿਆ ਤੇ ਇੱਕ ਮਦਰ ਸੀ ਤੇ 3 ਉਹਦੀਆਂ ਬੱਚੀਆਂ ਸੀ। ਕਹਿੰਦੇ ਭਈ ਆਈਸ ਵਾਲਿਆਂ ਨੇ ਉਹਨਾਂ ਦੇ ਫੋਨ ਵੀ ਚੱਕ ਲਏ, ਲੈਪਟਾਪਸ ਵੀ ਚੱਕ ਲਏ ਤੇ ਕੁਝ ਕੈਸ਼ ਪੈਸੇ ਰੱਖੇ ਹੋਏ ਸੀ ਉਹ ਵੀ ਜਿਹੜੇ ਆ ਚੱਕ ਕੇ ਲੱਗਾ। ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਟਰਾਮਾਟਾਈਜ਼ ਹੋਏ ਹੈਗੇ ਆ। ਕਹਿੰਦੇ ਵੀ ਰਾਤ ਨੂੰ, ਬਿਲਕੁਲ ਐਨ ਰਾਤ ਨੂੰ, ਜੋ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ 20 ਦੇ ਕਰੀਬ ਜਿਹੜੇ ਏਜੰਟਸ ਆਏ ਤੇ ਉਹਨਾਂ ਨੇ ਡੋਰ ਤੋੜ ਦਿੱਤੇ। ਡੋਰ ਤੋਂ ਬਾਅਦ ਅੰਦਰ ਜਾ ਕੇ ਜਦੋਂ ਉਹਨਾਂ ਨੇ ਲਾਈਟਾਂ ਜਗਾਈਆਂ ਤਾਂ ਸਾਨੂੰ ਪਤਾ ਲੱਗਿਆ ਵੀ ਉਹ ਇਮੀਗ੍ਰੇਸ਼ਨ ਵਾਲੇ ਆ, ਨਹੀਂ ਤਾਂ ਅਸੀਂ ਡਰ ਗਏ ਵੀ ਸ਼ਾਇਦ ਸਾਡੇ ਬੱਚਿਆਂ ਨੂੰ ਕਿਡਨੈਪ ਕਰਨ ਜਾਂ ਸਾਤੋਂ ਕੋਈ ਲੁੱਟਮਾਰ ਕਰਨ ਦੇ ਲਈ ਘਰ ਦੇ ਵਿੱਚ ਐਂਟਰ ਹੋਇਆ ਹੈਗਾ। ਸੋ ਇਹ ਸਾਰੀ ਜਿਹੜੀ ਆ ਖਬਰ ਆ ਬਾਅਦ ਦੇ ਵਿੱਚ, ਕਿਉਂਕਿ ਵੀਡੀਓ ਵੀ ਸੀਗੇ, ਉੱਥੇ ਕੈਮਰੇ ਲੱਗੇ ਹੋਏ ਸੀ ਇਹ ਟੀਵੀ ਸਟੇਸ਼ਨਾਂ ਦੇ ਤਗਾਲੀ। US ਮਾਰਸ਼ਲ ਸਰਵਿਸ, ਜਿਹੜੇ ਮਾਰਸ਼ਲ ਸਰਵਿਸਿਜ਼ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਇਸ ਇੰਸੀਡੈਂਟ ਦੇ ਵਿੱਚ ਇਨਵੋਲਵ ਨਹੀਂ। ਬ੍ਰੈਡੀ ਮੈਕਕੋਰਨ ਜੋ ਡਿਪਟੀ ਚੀਫ ਹੈਗੇ ਪਬਲਿਕ ਅਫੇਅਰਸ ਦੇ ਯੂਨਾਈਟਿਡ ਸਟੇਟ ਮਾਰਸ਼ਲ ਸਰਵਿਸ ਦੇ, ਪਰ ਜੋ FBI ਦੇ ਆ ਉਹਨਾਂ ਨੇ ਜਿਹੜਾ ਆ ਇਹ ਕਿਹਾ ਆ ਵੀ ਤੁਸੀਂ ਹੋਮਲੈਂਡ ਸਿਕਿਉਰਿਟੀ ਦੇ ਨਾਲ ਗੱਲ ਕਰੋ। ਸਾਰੇ ਇੱਕ ਦੂਜੇ ਨੂੰ ਅੱਗੇ ਜਿਹੜਾ ਭੇਜ ਰਹੇ ਸੀ, ਪਰ ਲੋਕ ਉੱਥੇ ਜਿਹੜੇ ਕਾਫੀ ਡਰੇ ਹੋਏ ਸੀ, ਖਾਸ ਕਰਕੇ ਉਹ ਘਰ ਵਾਲੇ ਜਿਹਦੇ ਵਿੱਚ ਅੱਧੀ ਰਾਤ ਨੂੰ ਉਹ ਜਿਹੜੇ ਆ 15-20 ਦੇ ਗਰੁੱਪ ਦੇ ਵਿੱਚ ਐਂਟਰ ਕਰ ਗਏ। ਜੀ, ਅਗਲੀ ਜਿਹੜੀ ਖਬਰ ਆ ਰੇਡੀਓ ਫ੍ਰੀ ਏਸ਼ੀਆ ਦੇ ਨਾਲ ਜੁੜੀ ਹੋਈ ਆ। ਤਕਰੀਬਨ ਇਹ ਕਹਿੰਦੇ ਕਿ 90% ਜਿਹੜਾ ਇਹਨਾਂ ਦਾ ਸਟਾਫ ਆ ਉਹਨੂੰ ਇਹ ਲੇ ਆਫ ਕਰਨ ਜਾ ਰਹੇ ਨੇ, ਕਿਉਂਕਿ ਆਪਾਂ ਸਵੇਰੇ ਖਬਰ ਕੀਤੀ ਸੀ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਕੱਟ ਲਾ ਦਿੱਤਾ ਫੰਡਿੰਗ ਦੇ ਵਿੱਚ। ਉਹ ਕਹਿੰਦੇ ਕਿ ਹੁਣ ਅਸੀਂ ਜਿਹੜੇ ਆ ਉਹ ਇੱਕ ਕੌਂਸੀਏਬਲ ਜਿਹੜੀ ਸਿਚੁਏਸ਼ਨ ਆ ਉਹਦੇ ਵਿੱਚੋਂ ਲੰਘ ਰਹੇ ਆ। ਫੈਂਗ ਜਿਹੜੇ ਨੇ, ਬੇਫੈਂਗ RF ਦੇ ਪ੍ਰੈਜ਼ੀਡੈਂਟ ਨੇ ਤੇ COB ਨੇ ਇੱਕ ਸਟੇਟਮੈਂਟ ਦੇ ਵਿੱਚ ਉਹ ਕਹਿੰਦੇ ਕਿ ਹੁਣ ਅਸੀਂ ਬਹੁਤ ਜ਼ਿਆਦਾ ਲੰਬਾ ਸਮਾਂ ਨਹੀਂ ਚੱਲ ਸਕਦੇ। US ਏਜੰਸੀ ਫॉर ਗਲੋਬਲ ਮੀਡੀਆ ਦੇ ਵਿੱਚ ਵੀ ਉਹ ਜਿਹੜੇ ਨੇ ਆਪਣੀਆਂ ਸੇਵਾਵਾਂ ਦਿੰਦੇ ਨੇ। ਉਹ ਕਹਿੰਦੇ ਕਿ ਦੱਸ ਦਈਏ ਕਿ ਜਿਹੜਾ ਪਿਛਲਾ ਮਹੀਨਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ US ਏਜੰਸੀ ਫॉर ਗਲੋਬਲ ਮੀਡੀਆ, ਜਿਹਨੂੰ USAGM ਆਪਾਂ ਕਹਿ ਦਿੰਦੇ ਆ, ਫੈਡਰਲ ਏਜੰਸੀ ਹੈ ਜਿਹੜੀ ਕਿ ਡਿਸਟ੍ਰੀਬਿਊਟ ਕਰਦੀ ਹੈ ਫੰਡ RF ਨੂੰ ਜਾਂ ਹੋਰ US ਗਵਰਨਮੈਂਟ ਬੇਸਡ ਜਿਹੜੇ ਫੰਡਡ ਬ੍ਰੌਡਕਾਸਟਰ ਨੇ ਉਹਨਾਂ ਨੂੰ। ਉਹ ਕਹਿੰਦੇ ਕਿ ਇਹਦੇ ਵਿੱਚੋਂ ਹੁਣ ਜਿਹੜੇ ਕੱਟ ਲੱਗੇ ਆ ਜਾਂ ਜਿਹੜਾ ਪੈਸਾ ਮਿਲਣਾ, ਫੰਡ ਕੱਟੇ ਗਏ ਆ, ਉਸ ਤੋਂ ਬਾਅਦ ਹੁਣ EMPLOYEES ਨੂੰ ਰੱਖਣਾ ਬਹੁਤ ਔਖਾ ਹੋ ਗਿਆ। ਤਕਰੀਬਨ ਦੱਸਿਆ ਜਾ ਰਿਹਾ ਕਿ 1996 ਸਿੰਸ 1996 RF ਜਿਹੜਾ ਉਹ ਬ੍ਰੌਡਕਾਸਟ ਆ ਲੈਂਗੁਏਜ, ਜਿਵੇਂ ਵੱਖ-ਵੱਖ ਤਰ੍ਹਾਂ ਦੇ ਕੰਬੋਡੀਅਨ ਜਾਂ ਮੈਂਡਰੀਅਨ ਜਾਂ ਹੋਰ ਕਈ ਤਰ੍ਹਾਂ ਦੇ ਲੈਂਗੁਏਜ, ਇਹਨਾਂ ਦੇ ਤਕਰੀਬਨ 60 ਮਿਲੀਅਨ ਲਿਸਨਰਸ ਨੇ ਜਿਹੜੇ ਹੁਣ ਆਪਣੇ ਜੌਬਸ ਦੇ ਵਿੱਚ ਕੱਟ ਲਾਉਣ ਜਾ ਰਹੇ ਨੇ। ਤਕਰੀਬਨ ਦੱਸਿਆ ਜਾ ਰਿਹਾ ਕਿ ਵੀਕਲੀ ਆਡੀਅੰਸ ਜਿਹੜੀ ਮੋਰ ਦੈਨ 400 ਮਿਲੀਅਨ ਪੀਪਲ ਬਣਦੀ ਆ ਆਊਟਸਾਈਡ ਦੀ US, ਅਰਾਊਂਡ ਦੀ ਵਰਲਡ ਇਹਨਾਂ ਦੀ ਇਹ ਜਿਹੜੀ ਆਡੀਅੰਸ ਆ। ਸੋ ਤੁਸੀਂ ਦੇਖੋ ਵੀ ਕਿੱਡੇ ਵੱਡੇ ਨੈਟਵਰਕ ਨੇ, ਕਿੱਡਾ ਵੱਡਾ ਜਿਹੜਾ ਸਰੋਤਾਂ ਦਾ ਵਰਗ ਆ, ਪਰ ਜਦੋਂ ਕੱਟ ਲੱਗਦੇ ਆ, ਜਦੋਂ ਫੰਡ ਨਹੀਂ ਹੁੰਦੇ ਤਾਂ ਫਿਰ ਉਹ ਅਦਾਰੇ ਚਲਾਉਣੇ ਬਹੁਤ ਔਖੇ ਹੋ ਜਾਂਦੇ। ਜੀ, ਕੱਟ ਦੀ ਗੱਲ ਕਰਦੇ ਜਾਈਏ, ਮੈਕਡੋਨਲਡ ਜਿਹੜੀ ਕੰਪਨੀ ਆ ਉਹ ਇਹ ਕਹਿ ਰਹੀ ਆ ਵੀ ਜਦੋਂ ਤੋਂ ਹੀ ਕੈਲੀਫੋਰਨੀਆ ਨੇ ਮਿਨੀਮਮ ਵੇਜ ਇਨਕਰੀਜ਼ ਕੀਤਾ ਆ ਤੇ ਸਾਨੂੰ ਬੰਦੇ ਜਿਹੜੇ ਆ ਉਹ ਕੱਢਣੇ ਪੈ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਫਾਸਟ ਫੂਡ EMPLOYEES ਦਾ ਮਿਨੀਮਮ ਵੇਜ $16 ਸੀ, ਜਿਹੜਾ ਕਿ ਹੁਣ ਵੱਧ ਕੇ $20 ਹੋ ਗਿਆ ਹੈਗਾ। ਸੋ ਮੈਕਡੋਨਲਡ, ਸਾਬਵੇ, ਚਿਪੋਟਲੇ, ਬਰਗਰ ਕਿੰਗ, ਇਹਨਾਂ ਸਾਰਿਆਂ ਨੇ ਆਪਣੇ ਜਿਹੜੇ ਮੈਨਿਊਜ਼ ਆ ਉਹਨਾਂ ਦੀਆਂ ਪ੍ਰਾਈਸਿਸ ਵਧਾ ਦਿੱਤੀਆਂ। ਅਲਟੀਮੇਟਲੀ ਤਾਂ ਉਹ ਆਪਣੇ ਉੱਤੇ ਕਸਟਮਰ ਦੇ ਉੱਤੇ ਜਿਹੜੀਆਂ ਪ੍ਰਾਈਸਿਸ ਆਣੀਆਂ ਹੈਗੀਆਂ। ਟ੍ਰੇਡ ਗਰੁੱਪਸ ਇਹ ਕਹਿ ਰਹੇ ਆ ਵੀ ਜਿਹੜਾ ਅਸੈਂਬਲੀ ਬਿੱਲ 1228 ਆ, ਇਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਜੌਬ ਲਾਸਿਸ ਹੋਈਆਂ ਹੈਗੀਆਂ। ਕੈਲੀਫੋਰਨੀਆ ਦਾ ਗਵਰਨਰ ਜਿਹੜਾ ਆ ਉਹ ਕਹਿ ਰਿਹਾ ਵੀ ਨਹੀਂ, ਇੰਨੀਆਂ ਨਹੀਂ ਹੋਈਆਂ ਹੈਗੀਆਂ। ਇਸੇ ਤਰ੍ਹਾਂ ਇੱਕ ਮਾਈਕ ਕਿਉਂਗ ਕਰਕੇ 7 ਮੈਕਡੋਨਲਡ ਰੈਸਟੋਰੈਂਟਸ ਦੇ ਓਨਰ ਆ, ਉਹਨਾਂ ਨੇ ਇਹ ਕਿਹਾ ਵੀ ਮੇਰੇ ਕੋਲ 400 ਤੇ 60 ਦੇ ਕਰੀਬ EMPLOYEE ਸੀਗੇ, ਪਰ ਹੁਣ ਜਦੋਂ ਮਿਨੀਮਮ ਵੇਜ ਬਹੁਤ ਜ਼ਿਆਦਾ ਵੱਧ ਗਿਆ ਤੇ ਮੈਂ ਕਈ ਵੱਡੀ ਗਿਣਤੀ 'ਚ ਜਿਹੜੇ ਲੋਕ ਆ ਉਹ ਲੇ ਆਫ ਕਰ ਦਿੱਤੇ ਹੈਗੇ ਆ। ਸੋ ਪ੍ਰਾਈਸਿਸ ਵੀ ਕਹਿੰਦੇ ਚੱਕ ਦਿੱਤੀਆਂ ਗਈਆਂ, ਜਿਹੜਾ ਬਹੁਤ ਸਾਰਾ ਸਮਾਨ ਹੈ, ਪਰ ਹੁਣ ਲੋਕ ਵੀ ਜਿਹੜੇ ਸਾਡੇ ਨਾਲ ਆ ਕੇ ਔਖੇ ਹੁੰਦੇ ਆ ਵੀ ਇਹ ਤਾਂ ਬਹੁਤ ਮਹਿੰਗਾ ਹੈਗਾ।
ਜੀ, ਇਸ ਤਰ੍ਹਾਂ ਜੇਕਰ ਇੱਕ ਹੋਰ ਜਾਣਕਾਰੀ ਐਡ ਕਰਦੇ ਚੱਲੀਏ, ਕਹਿੰਦੇ ਕਿ ਇੱਕ ਜਿਹੜਾ ਆਰਟੀਕਲ ਨਿਊਜ਼ ਵੀਕ ਦੇ ਵਿੱਚ ਛਾਇਆ ਹੋਇਆ, ਉਹ ਕਹਿੰਦੇ ਕਿ ਉਹਨਾਂ ਨੇ ਇੱਕ ਲੇ ਆਫ ਜਿਹੜੀਆਂ ਕਰਨ ਵਾਲੀਆਂ ਕੰਪਨੀਆਂ ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਆ। ਉਹ ਕਹਿੰਦੇ ਕਿ ਇਹ ਉਹ ਇੰਡਸਟਰੀਜ਼ ਨੇ ਜਿਨ੍ਹਾਂ ਨੇ ਮਈ ਦੇ ਪਹਿਲੇ ਹਫ਼ਤੇ ਕਹਿ ਲਓ ਜਾਂ ਪਹਿਲੇ ਦਿਨਾਂ ਦੇ ਵਿੱਚ ਹੀ ਜਿਹੜੀਆਂ ਲੇ ਆਫਸ ਕੀਤੀਆਂ ਨੇ। ਤਕਰੀਬਨ ਵਰਕਰ ਐਡਜਸਟਮੈਂਟ ਐਂਡ ਰਿਟੇਨਿੰਗ ਨੋਟੀਫਿਕੇਸ਼ਨ ਐਕਟ ਦੇ ਤਹਿਤ ਦੱਸਿਆ ਜਾ ਰਿਹਾ ਕਿ ਤਕਰੀਬਨ 120 ਤੋਂ ਵੱਧ ਇੰਪਲਾਈਜ਼ ਨੇ ਜਿਹੜੇ ਵੱਖ-ਵੱਖ ਸੈਕਟਰ ਦੇ ਵਿੱਚ ਲੇ ਆਫ ਹੋਏ ਨੇ। ਦੱਸਿਆ ਜਾ ਰਿਹਾ ਕਿ ਮਿਸ਼ਲਸ ਕੁਕੀ ਜਾਂ ਬਲੂ ਸ਼ੀਲਡ ਆਫ ਕੈਲੀਫੋਰਨੀਆ, BHFO, ਬੋਸਟਨ ਸਾਇੰਟੀਫਿਕ ਕਾਰਪੋਰੇਸ਼ਨ, ਕਿੰਨੀਆਂ ਹੀ ਕੰਪਨੀਆਂ ਨੇ ਜਿਨ੍ਹਾਂ ਨੇ ਫੈਡਐਕਸ ਵੀ ਇਹਨਾਂ ਦੇ ਵਿੱਚ ਆਉਂਦਾ, ਹੋਰ US ਦੀਆਂ ਬਹੁਤ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਆਰਥਿਕ ਹਾਲਾਤਾਂ ਦੇ ਅੰਦਾਜ਼ੇ ਲਾਉਂਦਿਆਂ ਆਪਣੇ ਜਿਹੜੇ ਇੰਪਲਾਈ ਨੇ ਉਹਨਾਂ ਦੇ ਵਿੱਚੋਂ ਇੱਕ ਹਿੱਸਾ, ਇਹ ਤਾਂ ਨਹੀਂ ਕਹਿੰਦੇ ਕਿ ਬਹੁਤ ਮੇਸੀ ਤੋਂ ਲੈ ਕੇ JP ਮੋਰਗਨ ਚੇਜ਼ ਤੱਕ, ਐਟਲਸ ਹੋਲਡਿੰਗਸ, US ਫੂਡਸ, ਅਮਰੀਕਨ ਫਰੇਟ, ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਆਪਣੇ ਜਿਹੜੇ ਇੰਪਲਾਈ ਆ ਉਹ ਕਿਸੇ ਨੇ ਕਿੰਨੀ ਗਿਣਤੀ ਦੇ ਵਿੱਚ, ਕਿਸੇ ਨੇ ਕਿੰਨੀ ਗਿਣਤੀ ਦੇ ਵਿੱਚ ਲੇ ਆਫ ਜਿਹੜੇ ਨੇ ਉਹ ਕੀਤੇ ਨੇ। ਅਗਲੀ ਖਬਰ ਵੱਲ ਚੱਲੀਏ, ਜੋ ਲਾਸ ਐਂਜਲਸ ਟਾਈਮ ਰਿਪੋਰਟ ਕਰ ਰਹੀ ਆ ਵੀ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਥੰਡਰ ਸਟਾਰਮ ਤੇ ਕੋਲਡ ਵੈਦਰ ਦਾ ਜਿਹੜਾ ਮਾਹੌਲ ਬਣਿਆ ਹੋਇਆ ਤੇ ਸਾਰਾ ਵੀਕਐਂਡ ਤਾਈਂ ਇਦਾਂ ਹੀ ਰਹੂਗਾ। ਸੋ ਲੋ ਪ੍ਰੈਸ਼ਰ ਸਿਸਟਮ ਆ ਜੋ ਮੂਵ ਇਨ ਕੀਤਾ ਹੈਗਾ ਆ ਤੇ ਈਸਟਵਰਡ ਟਵਰਡਸ ਇਨਟੂ ਐਰੀਜ਼ੋਨਾ, ਤੇ ਫਲੈਸ਼ ਫਲੱਡਿੰਗ, ਡੇਬਰੀ ਫਲੋ ਇਹ ਵੀ ਪੋਸੀਬਲ ਆ ਕਿਉਂਕਿ ਮੀਂਹ ਵੀ ਪੈਣਾ ਹੈਗਾ ਆ। ਤੇ ਜਿਹੜੀ ਕੋਸਟਲ ਏਰੀਆਜ਼ ਹੈਗੀ ਆ ਉੱਥੇ ਲਾਈਟ ਰੇਨ ਹੋਊਗੀ, ਡ੍ਰਿਜ਼ਲ ਵੀ ਕਈ ਜਗ੍ਹਾ ਦੇ ਉੱਤੇ ਹੋਊਗੇ। ਹਵਾਵਾਂ 20 ਮੀਲ ਤੋਂ ਲੈ ਕੇ 45 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲਣਗੀਆਂ। ਸੰਡੇ ਨੂੰ ਜਿਹੜਾ ਟੈਂਪਰੇਚਰ ਆ ਉਹ 60 ਤੋਂ 70 ਡਿਗਰੀ ਦੇ ਵਿੱਚ ਹੋ ਸਕਦਾ ਹੈਗਾ, ਕਾਫੀ ਡਾਊਨ ਜਿਹੜਾ ਜਾ ਸਕਦਾ। ਜੀ, ਆਪਣਾ ਜਿਹੜਾ ਖਬਰਾਂ ਦਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਵਾਲਾ। ਜਾਂਦੇ ਸਟਾਕ ਤੇ ਕਰੰਸੀ ਰੇਟ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਜੀ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਡਾਓ ਜੋਨਸ ਇੰਡਸਟਰੀਅਲ ਅਪ ਗਿਆ 1.39% ਤੇ ਕਲੋਜ਼ ਹੋਇਆ 41,317.43 ਦੇ ਉੱਤੇ। S&P ਜਿਹੜਾ ਹੈ ਉਹ ਅਪ ਗਿਆ 1.47% ਤੇ ਕਲੋਜ਼ ਹੋਇਆ 5686.67 ਦੇ ਉੱਤੇ। ਤੇ ਨੈਸਡੈਕ ਜੋ ਆ ਉਹ ਅਪ ਗਿਆ ਅੱਜ 1.51% ਤੇ ਕਲੋਜ਼ ਹੋਇਆ 17,977.73 ਦੇ ਉੱਤੇ। ਸੋ ਯੂਨਾਈਟਿਡ 에ਅਰਲਾਈਨ ਨੇ ਨਿਊਯਾਰਕ ਦੀਆਂ ਕਾਫੀ ਫਲਾਈਟਸ ਕੈਂਸਲ ਕੀਤੀਆਂ ਹੈ। ਜਾਂਦੇ ਦੱਸ ਦਈਏ ਜਿਹੜੇ ਵੀ ਲੋਕ ਨਿਊਯਾਰਕ ਜਿਹੜਾ ਨਿਊਯਾਰਕ ਦਾ ਲਿਬਰਟੀ ਇੰਟਰਨੈਸ਼ਨਲ 에ਅਰਪੋਰਟ ਉੱਤੇ ਉਹਨਾਂ ਦੀਆਂ ਫਲਾਈਟਸ ਜਾਣੀਆਂ ਜਾਂ ਕਿਸੇ ਦੀ ਚੜ੍ਹਨੀ ਆ, ਉਹ ਫਲਾਈਟਸ ਕਾਫੀ ਲੇਟ ਹੋਈਆਂ ਆ ਕਿਉਂਕਿ FAA ਸਟਾਫ ਨੇ ਵਾਕਆਊਟ ਕਰ ਦਿੱਤਾ ਹੈਗਾ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ 84 ਰੁਪਏ ਤੇ 58 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 281 ਰੁਪਏ 6 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ, ਇੱਕ ਵਾਰੀ ਫੇਰ ਜਾਂਦੇ ਦੱਸ ਜਾਈਏ ਵੀ ਅਵਤਾਰ ਸਿੰਘ ਜਰਨਲਿਸਟ ਜਿਹੜੇ ਬਹੁਤ ਹੀ ਮਸ਼ਹੂਰ ਜਰਨਲਿਸਟ ਆ, ਆਪਣੇ ਪੰਜਾਬੀ ਰੇਡੀਓ USA ਤੇ ਹਮੇਸ਼ਾ ਹਰ ਵੀਕ ਇੱਕ ਪ੍ਰੋਗਰਾਮ ਕਰਦੇ ਹੈਗੇ ਆ ਗਲੋਬਲ ਪੋਲਿਟਿਕਸ ਨੂੰ ਲੈ ਕੇ, ਸਿੱਖਾਂ ਦੇ ਉੱਤੇ, ਪੰਜਾਬੀਆਂ ਦੇ ਉੱਤੇ ਕੀ ਅਸਰ ਪੈਣਾ, ਭਾਰਤ ਉੱਤੇ ਕੀ ਅਸਰ ਪੈਣਾ। ਉਹਨਾਂ ਦੀ ਨਵੀਂ ਬੁੱਕ ਆਈ ਆ, ਜੇ ਕੋਈ ਆਪਾਂ ਕਹਿ ਸਕਦੇ ਹਾਂ ਵੀ ਪੰਜਾਬੀ ਦੇ ਵਿੱਚ ਪਹਿਲੀ ਬੁੱਕ ਆਈ ਆ ਸਿੱਖ ਕੌਮਵਾਦ ਦੇ ਉੱਤੇ, ਸਿੱਖ ਨੈਸ਼ਨਲਿਜ਼ਮ ਦੇ ਉੱਤੇ। ਸੋ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਆ। ਉਹਨਾਂ ਨੇ ਵੱਖ-ਵੱਖ ਮੁਲਕਾਂ ਦੀਆਂ ਉਦਾਹਰਨਾਂ ਦਿੱਤੀਆਂ ਆ, ਉੱਥੇ ਦੀਆਂ ਕੌਮਾਂ ਨੂੰ ਕਿਹੜੀਆਂ ਜਿਹੜੀਆਂ ਪ੍ਰੋਬਲਮਸ ਆਈਆਂ, ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈਗਾ। ਇਹ ਇੱਕ ਤਰ੍ਹਾਂ ਨਾਲ ਬੜੀ ਰੈਫਰੈਂਸ ਬੁੱਕ ਆ, ਹਰ ਇੱਕ ਨੂੰ ਪੜ੍ਹਨੀ ਚਾਹੀਦੀ ਆ। ਵੱਡੀ ਗਿਣਤੀ 'ਚ ਸਰੋਤੇ ਜਿਹੜੇ ਸਾਡੇ ਸੈਨੋਜ਼ੇ ਸਟੂਡੀਓ, ਫ੍ਰਿਜਨੋ ਸਟੂਡੀਓ ਤੋਂ ਆ ਕੇ ਬੁੱਕਸ ਲੈ ਰਹੇ ਆ ਤੇ ਜਿਹੜੇ ਦੂਰ ਦੁਰਾਡੇ ਸਾਡੇ ਭੈਣ ਭਰਾ ਹੈਗੇ ਆ ਅਮਰੀਕਾ ਦੇ ਵਿੱਚ, ਆਪਾਂ ਮੇਲ ਕਰ ਦਾਂਗੇ, ਤੁਸੀਂ ਕਾਲ ਕਰ ਲਿਓ 408-722-7698 ਦੇ ਉੱਤੇ, 4087227698 ਤੇ ਜਾਂ 408-272-5200 ਤੇ। ਜੀ, ਇੱਥੇ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।